व्यूअर्स वेलकम बैक टू प्रोग्राम। हुण आपां गलबात करन जा रहे हैं कि भारत ने यूके के प्रधानमंत्री बोरिस जॉनसन नूं रिपब्लिक डे यानी कि 26 जनवरी मौके चीफ गैसट वजों जिहड़ा है शामिल होने का सद्दा दिता है। और दूसरे पासे ये भी खबर आ रही ने कि लंदन विच महात्मा गांधी दे लगे बुत नूं हटाउण दा जिहड़ा फैसला किया जा रहा है। सो कुछ समा पहला लंदन विच होए प्रोटेस्ट विच प्रोटेस्टरां वालों गांधी दे बुत नूं तोड़न दी जिहड़ी कोशिश की गई सी, क्योंकि उन्हां अनुसार गांधी नस्लवाद विच यकीन रखता सी। सो इस बारे आपां विचार चर्चा करन जा रहे हैं और नाल ही गुरबाणी विचारां दी सांझ भी तुहाडे नाल पाई जाएगी। सो असीं चाहांगे कि तुसीं साडे नाल इसी तरह ही जुड़े रहना। देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे इस मुद्दे बारे? देखो, जदों एक बाणीआ मुसीबत च फसिया हुंदा है फिर वो दूसरे बाणीए नूं कहंदा है कि भाई तू मेरी मदद कर। इत्थे भी ये आम मशहूर है भी किवें ਜਿਹੜੇ गुजराती ने वो एक बॉटल वाला ਉਹਦੇ ਦੂਜੇ ਨੂੰ ਜਦੋਂ ਖੜਾ ਕਰਦਾ ਹੈ ਉਹਨੂੰ ਕਿਤੇ ਮੋਟਲ ਬਣਾ ਕੇ ਦਿੰਦਾ ਹੈ, ਕਿਵੇਂ ਬੇਈਮਾਨੀ ਦੇ ਗੁਰ ਵੀ ਦੱਸਦਾ ਹੈ ਤੇ ਨਾਲ ਦੀ ਨਾਲ ਉਸ ਨੂੰ ਪ੍ਰੋਟੈਕਟ ਵੀ ਕਰਦਾ ਹੈ। ਔਰ ਇਸੇ ਤਰੀਕੇ ਨਾਲ ਹੀ ਇਹ ਵਪਾਰੀ ਕਮਿਊਨਿਟੀਆਂ ਜਿਹੜੀਆਂ ਨੇ ਇਹ ਪ੍ਰੋਗਰੈਸ ਵੀ ਕਰਦੀਆਂ। ਬਿਲਕੁਲ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ 47 ਦੀ ਸੋ ਕਾਲਡ ਆਜ਼ਾਦੀ ਜਿਹਨੂੰ ਭਾਰਤ ਜਿਹੜਾ ਹੈ ਉਹ ਆਜ਼ਾਦੀ ਦੇ ਨਾਂ ਥੱਲੇ ਆਜ਼ਾਦੀ ਦਿਨ ਜਾਂ ਬਾਅਦ ਚ ਰਿਪਬਲਿਕ ਡੇ 26 ਜਨਵਰੀ ਉਹਨੂੰ ਕਰਦੇ ਨੇ, ਇਹ ਇਨਫੈਕਟ ਆਜ਼ਾਦੀ ਨਹੀਂ ਸੀ, ਇੱਕ ਬਾਣੀਆਂ ਜਾਣ ਲੱਗੇ ਜਿਹੜਾ ਦੂਸਰੇ ਬਾਣੀਆਂ ਦੇ ਹਵਾਲੇ ਮੁਲਕ ਕਰ ਗਏ। ਔਰ ਇਹ ਵੀ ਹੋਇਆ ਕਿ ਭਾਈ ਇਹ ਜਿਹੜਾ ਸਾਡੇ ਹੱਕ ਸੁਰੱਖਿਅਤ ਰਹਿਣ। ਔਰ ਇਹੀ ਕਾਰਨ ਹੈ ਕਿ ਹੁਣ ਤੱਕ ਜਦੋਂ ਅਮਰੀਕਾ ਇੱਕ ਵੱਡਾ ਪਲੇਅਰ ਨਹੀਂ ਸੀ ਬਣਿਆ, ਸਭ ਤੋਂ ਜ਼ਿਆਦਾ ਟ੍ਰੇਡ ਜਿਹੜੀ ਹੈ ਭਾਰਤ ਦੀ ਉਹ ਇੰਗਲੈਂਡ ਦੇ ਨਾਲ ਹੀ ਰਹੀ, ਕਾਮਨਵੈਲਥ ਦਾ ਮੈਂਬਰ ਵੀ ਹੈ। ਔਰ ਅਦਰਵਾਈਜ਼ ਵੀ ਤੁਸੀਂ ਦੇਖੋਗੇ ਕਿ ਇਹਦੇ ਬਾਵਜੂਦ ਕਿ ਇਹ ਯੂਕੇ ਵਾਲਿਆਂ ਨੇ ਅਨਫਿਨਿਸ਼ਡ ਬਿਜ਼ਨਸ ਛੱਡੀ ਕਸ਼ਮੀਰ ਦੀ, ਇਹਨਾਂ ਦੀ ਕਰਤੂਤ ਜੇ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ ਸਿਵਲ ਵਾਰ ਦੇ ਵਿੱਚ, ਇਹ ਇਹਦੇ ਲਈ ਜ਼ਿੰਮੇਵਾਰ ਸਿੱਖਾਂ ਨੂੰ ਇਹਦਾ ਲਰਚ ਛੱਡ ਕੇ ਵਰਤ ਕੇ ਔਰ ਤੀਸਰੀ ਧਿਰ ਹੋਣ ਦੇ ਬਾਵਜੂਦ ਫਿਰ ਹੈਂਡ ਵਾਸ਼ ਕਰ ਲਏ, ਕੋਈ ਲਾਗਾ ਦੇਗਾ ਨਹੀਂ ਤਾਂ ਕਸ਼ਮੀਰ ਦੇ ਮੁੱਦੇ ਤੇ ਵੀ ਸਿੱਖਾਂ ਦੇ ਮੁੱਦੇ ਤੇ ਵੀ ਇਹਨਾਂ ਦੀ ਜ਼ਿੰਮੇਵਾਰੀ ਸੀ ਕਿ ਇਹ ਇੰਪਲੀਮੈਂਟ ਕਰਵਾਉਂਦੇ ਕਿ ਭਾਈ ਅਸੀਂ ਸਾਡੇ ਕੋਲ ਸੀ ਇਹ ਟੈਰੀਟਰੀ। ਔਰ ਇਹੀ ਹਾਲ ਜਿਹੜੇ ਕਿਉਂਕਿ 570 ਰਾਜੇ ਮਹਾਰਾਜੇ ਉਹਨਾਂ ਦੇ ਇਹੀ ਬਣੇ ਹੋਏ ਸੀ ਉਹਨਾਂ ਦੇ ਪ੍ਰੋਟੈਕਟਰ, ਉਹਨਾਂ ਨੂੰ ਕਿਵੇਂ ਉਹ ਹੈਦਰਾਬਾਦ ਹੋਏ ਜੂਨਾਗੜ੍ਹ ਹੋਏ ਉਹਨਾਂ ਦਾ ਕੀ ਹਸ਼ਰ ਹੋਇਆ, ਇਹ ਇੱਕ ਵੱਖਰਾ ਚੈਪਟਰ ਹੈ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਹਮੇਸ਼ਾ ਇਹ ਇੱਕ ਦੂਸਰੇ ਦੀ ਖੇਡ ਦੇ ਵਿੱਚ ਸਾਥੀ ਰਹੇ ਨੇ। ਔਰ ਅਸੀਂ ਅੱਗੇ ਹੀ ਜ਼ਿਕਰ ਕਰਕੇ ਹਟੇ ਹਾਂ ਕਿ ਕਿਵੇਂ ਮਾਰਗਰੇਟ ਥੈਚਰ ਜਿਹੜੀ ਪ੍ਰਾਈਮ ਮਿਨਿਸਟਰ ਸੀ ਕੰਜ਼ਰਵੇਟਿਵ ਪਾਰਟੀ ਦੀ, ਜਿਹਦੇ ਚੋਂ ਹੁਣ ਬੋਰਿਸ ਜੌਨਸਨ ਹੈ, ਉਹਨੇ ਕਿਵੇਂ ਇੰਦਰਾ ਗਾਂਧੀ ਦੇ ਨਾਲ ਗਿਟਮਿਟ ਕੀਤੀ, ਇੰਦਰਾ ਗਾਂਧੀ ਨੇ ਉਹਦੇ ਨਾਲ। ਔਰ ਕਿਵੇਂ ਯੂਕੇ ਦਾ ਵੀ ਜੋ ਦਰਬਾਰ ਸਾਹਿਬ ਤੇ ਜੂਨ 84 ਚ ਹਮਲਾ ਹੈ ਉਹਦੇ ਚ ਉਸ ਦੀ ਪਾਰਟਿਸਿਪੇਸ਼ਨ ਹੈ। ਔਰ ਜਦੋਂ ਇਸ ਦੇ ਉੱਤੇ ਜਿਹੜੀ ਮੰਗ ਹੋਈ ਕਿ ਕਮਿਸ਼ਨ ਬਣਾਓ ਔਰ ਦੂਜਾ ਇਹਨਾਂ ਨੇ ਜਿਹੜੀਆਂ ਡੀਕਲਾਸੀਫਾਈ ਕੀਤੀਆਂ ਸੀ ਫਾਈਲਸ ਉਹਨਾਂ ਨੂੰ ਵਾਪਸ ਕਲਾਸੀਫਾਈ ਕਰਤਾ। ਹੁਣ ਭਾਰਤ ਨੇ ਕਸ਼ਮੀਰ ਦੇ ਵਿੱਚ ਕੀ ਕੀਤਾ, ਕਿਵੇਂ ਖੁੱਲੀ ਜੇਲ੍ਹ ਬਣਾਇਆ ਹੋਇਆ, CAA ਵਰਗੇ ਕਿਉਂ ਜੇ ਐਕਟ ਨੇ, ਕਿਵੇਂ ਝੂਠੇ ਕੇਸਾਂ ਦੇ ਵਿੱਚ ਉੱਥੇ ਫਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲ ਕੇ ਖੜਾ ਕੀਤਾ ਗਿਆ। ਹੁਣ ਕਿਸਾਨਾਂ ਦੇ ਨਾਂ ਥੱਲੇ ਕੀ ਚੱਲ ਰਿਹਾ ਔਰ ਕਿਵੇਂ ਉਹਨਾਂ ਨੇ ਐਕਟ ਬਣਾ ਕੇ ਬੇਸਿਕ ਲਾਈਵਲੀਹੁੱਡ ਖੋਹਣ ਦਾ ਜਿਹੜਾ ਕਰ ਲਿਆ। ਇੰਗਲੈਂਡ ਦੇ ਵਿੱਚ ਕਿਵੇਂ ਰੁਕਾਵਟਾਂ ਆਜ਼ਾਦੀ ਪਸੰਦਾਂ ਦੇ ਲਈ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ ਯੂਕੇ ਵਾਲੇ ਕਰਦੇ ਨੇ। ਔਰ ਇਹੀ ਕਾਰਨ ਹੈ ਕਿ ਇਨ ਦਾ ਐਂਡ ਜੇ ਹੁਣ ਇਹਨਾਂ ਦਾ ਬਾਹਮਣ ਜਿਹੜਾ ਬਾਣੀਆ ਮਿੱਤਰ ਮੋਦੀ ਕਿਤੇ ਮਾੜੀ ਮੋਟੀ ਉਹਦੇ ਤੇ ਨੈਗੇਟਿਵ PR ਹੋ ਰਹੀ ਹੈ ਤੇ ਉਹਨੂੰ ਕੌਣ ਰੈਸਕਿਊ ਕਰੇਗਾ? ਵੱਡਾ ਬਾਣੀਆ ਯੂਰਪ ਦਾ ਜਿਹਨੇ ਦੁਨੀਆ ਨੂੰ ਜਿਹੜਾ ਕੋਲੋਨਾਈਜ਼ ਕੀਤਾ ਸੀ, ਸੋ ਕਾਲਡ ਗ੍ਰੇਟ ਬ੍ਰਿਟਨ। ਹੁਣ ਖਬਰ ਹੈ ਬੋਰਿਸ ਜੌਨਸਨ ਇਨਵਾਈਟਡ ਐਜ਼ 2021 ਰਿਪਬਲਿਕ ਡੇ ਚੀਫ ਗੈਸਟ। ਹਾਲਾਂ ਆਪ ਉਹ COVID-19 ਦਾ ਸ਼ਿਕਾਰ ਹੋ ਕੇ ਨਿਕਲਿਆ ਹੈ, ਅਜੇ ਦੂਸਰਾ ਦੌਰ ਉੱਥੇ ਚੱਲ ਰਿਹਾ ਹੈ। ਇਹ ਵੀ ਹੈ ਕਿ ਜੀ ਵੈਕਸੀਨ ਕਿਹਨੂੰ ਕਿੱਥੇ ਮਿਲਣੀ ਹੈ, ਇਹ ਵੀ ਹੈ ਕਿ ਜੀ ਉਹਦੀ ਕਿੰਨੀ ਕੁ ਇਫੈਕਟ। ਲੇਕਿਨ ਉਹਨਾਂ ਨੇ ਕਿਹਾ ਜੀ ਬੋਰਿਸ ਜੌਨਸਨ ਨੂੰ ਇਨਵਾਈਟ ਕੀਤਾ ਐਜ਼ ਅ ਚੀਫ ਗੈਸਟ। Or invite was extended on November 27 during a telephone conversation between Prime Minister Narendra Modi and Mr. Johnson. ਹੁਣ ਇਹ ਕੋਈ ਖਬਰ ਕਿਸੇ ਹੋਰ ਸੋਰਸ ਤੋਂ ਨਹੀਂ ਆਈ ਔਰ ਇਹ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੇ ਰਹੀ ਹੈ ਕਿ ਉਹਨੂੰ ਉਹਨਾਂ ਨੇ ਇਨਵਾਈਟ ਕੀਤਾ। ਔਰ ਅਜੇ ਇਹ ਵੈਦਰ ਇਹ ਕਨਫਰਮ ਹੋਇਆ ਇਨਵੀਟੇਸ਼ਨ ਜਾਂ ਨਹੀਂ ਇਹ ਇਹਦੀ ਡਿਟੇਲ 'ਚ ਨਹੀਂ ਹੈ। और उन्होंने कहा कि जी ये विद फोकस ऑन ए रेंज ऑफ एरियाज द फोकस बिटवीन 2 कंट्रीज
would be to work out a comprehensive strategic partnership। ਹੁਣ ਇਸ ਸਾਰੇ ਚ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਮਤਲਬ ਹੈ ਕਿ ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਖੁਰਕਦਾ, ਕਿਉਂਕਿ ਜ਼ਾਹਰ ਹੈ ਕਿ ਚਾਈਨਾ ਦੇ ਅਗੇਂਸਟ ਵੀ ਭਾਰਤ ਨੂੰ ਵਰਤਣ ਲਈ ਜੇ ਅਮਰੀਕਾ ਨੇ ਉਹਨੂੰ ਮੋਹਰਾ ਬਣਾਇਆ ਤੇ ਅਮਰੀਕਾ ਦੇ ਨਾਲ ਜਹਾਜ਼ ਤੇ ਇੰਗਲੈਂਡ ਵੀ ਚੜਿਆ ਹੁੰਦਾ, ਕਿਉਂਕਿ ਜੇ ਇਰਾਕ ਦੇ ਵਿੱਚ ਅਨਨੈਸੈਸਰੀ ਵਾਰ ਹੈ ਉਹਦੇ ਚ ਵੀ ਇਹ ਸਾਥੀ ਬਣੇ ਨੇ ਔਰ ਹਰ ਨੀਤੀ ਔਰ ਥਰਡ ਰੇਟ ਪਾਵਰ ਬਣੇ ਨੇ ਜਿਹੜੇ ਖੁਦ ਕਦੇ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਜੀ ਸਾਡੇ ਰਾਜ ਸੂਰਜ ਛੁਪਦਾ ਨਹੀਂ ਹੈ, ਲੇਕਿਨ ਵਿਦਨ ਕੰਟਰੀ ਈਵਨ ਭਾਰਤ ਜਾਂ ਜਿਹਨੂੰ ਇਹਨਾਂ ਨੇ ਰਾਸ਼ਟਰਪਿਤਾ ਬਣਾ ਕੇ ਗਾਂਧੀ ਨੂੰ ਪ੍ਰੈਜ਼ੈਂਟ ਕੀਤਾ ਹੋਇਆ ਲੋਕ ਕਿਵੇਂ ਸੋਚਦੇ ਨੇ, ਜਿੱਥੇ ਇਹ ਖਬਰ ਲੱਗਦੀ ਹੈ ਉੱਥੇ ਹੀ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਨਿਊਜ਼ ਗਾਂਧੀ ਚਰਚਿਲ statues in UK could be toppled। There are fears that statues of Winston Churchill and Mahatma Gandhi in the UK could be toppled after both were named in Welsh government report reviewing historical figures as complicit in colonialism and slavery। ਕਿ ਜਦੋਂ ਬਲੈਕ ਲਾਈਵਜ਼ ਮੈਟਰ ਦੇ ਪ੍ਰੋਟੈਸਟ ਚੱਲੇ ਤੇ ਇਹਨਾਂ ਦੋਨਾਂ ਦੇ ਬੁੱਤਾਂ ਦੇ ਉੱਤੇ ਵੀ ਆ ਕੇ ਉਹਨਾਂ ਨੇ ਤੋੜ-ਫੋੜ ਦੀ ਕੋਸ਼ਿਸ਼ ਕੀਤੀ, ਸਪੈਸ਼ਲ ਗਾਰਡਸ ਲਾ ਦਿੱਤੇ ਕਿ ਜੀ ਉਹਨਾਂ ਨੇ ਲੋਕਾਂ ਨੇ ਕਿਹਾ ਇਹ ਸਭ ਤੋਂ ਚਰਚਲ ਜਿਹੜਾ ਬਿਲੀਵ ਉਹ ਕਹਿੰਦਾ ਸੀ ਵੀ ਵਾਈਟ ਰੇਸ ਸੁਪੀਰੀਅਰ ਹੈ ਔਰ ਰੇਸਿਸਟ ਸੀ, ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ। ਔਰ ਗਾਂਧੀ ਚਰਚਿਲ ਦੇ ਤਾਂ ਰੇਸਿਸਟ ਹੋਣ ਦਾ ਕਿਸੇ ਨੂੰ ਭੁਲੇਖਾ ਨਹੀਂ, ਲੇਕਿਨ ਬਹੁਤ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਕਿ ਗਾਂਧੀ ਜਦੋਂ ਇਹ 18-19 ਸਾਲ ਸਾਊਥ ਅਫਰੀਕਾ 'ਚ ਰਿਹਾ ਹੈ ਇਹ ਤਾਂ ਰੇਸਿਜ਼ਮ ਦਾ ਸਪੋਰਟਰ ਸੀ। ਇਹ ਤਾਂ ਕਹਿੰਦਾ ਸੀ ਜੀ ਸਾਡੇ ਲੋਕਾਂ ਲਈ ਜਿਹੜੇ ਸਪੈਸ਼ਲ ਲਾਅ ਬਣਾਓ ਆਪਣੇ ਦੇਸੀਆਂ ਲਈ, ਗੁਜਰਾਤੀਆਂ ਲਈ, ਕਿਉਂਕਿ ਅਸੀਂ ਕਾਲੇ ਨਹੀਂ ਹੈਗੇ, ਉਹਨਾਂ ਦੇ ਉੱਤੇ ਉਹੀ ਇੱਕ ਵਾਈਟ ਮੈਨਸ ਰੂਲ ਸੀ, ਰੂਲਸ ਸਨ ਇੱਕ ਇਹਨਾਂ ਦੇ ਸੀ। ਸੋ ਔਰ ਦੂਸਰਾ ਕਾਸਟ ਸਿਸਟਮ ਨੂੰ ਸਪੋਰਟ ਕਰਨਾ ਔਰ ਕਾਲਿਆਂ ਬਾਰੇ ਜਿਹੜੀ ਲੈਂਗੁਏਜ ਉਹਨੇ ਆਪਣੀਆਂ ਲਿਖਤਾਂ 'ਚ ਵਰਤੀ ਹੋਈ ਹੈ। ਸੋ ਹੁਣ ਉਹ ਜਦੋਂ ਸਾਰਾ ਇਹ ਚੱਲਿਆ ਕਿ ਵੀ ਇਹਦਾ ਵੀ ਬੁੱਤ ਤੋੜੋ ਔਰ ਉਹਦੇ ਤੋੜਨ ਵੱਲ ਗਏ ਔਰ ਉਹਦੇ 'ਚੋਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਰਿਪੋਰਟ ਆਈ ਹੈ ਉਹਨਾਂ ਨੇ ਕਿਹਾ ਜੀ ਇੱਥੋਂ ਹਟਾ ਦਿਓ, ਕਿਉਂਕਿ ਇਹ ਜਿਹੜਾ ਚਰਚਿਲ ਦਾ ਬੁੱਤ ਵੀ ਔਰ ਗਾਂਧੀ ਦਾ ਵੀ, ਗਾਂਧੀ ਹੈਜ਼ ਬੀਨ ਇੰਪਲੀਕੇਟਡ ਫॉर ਰੇਸਿਜ਼ਮ ਅਗੇਂਸਟ ਬਲੈਕ ਸਾਊਥ ਅਫਰੀਕਨਸ, ਕਿ ਵੀ ਇਹ ਰੇਸਿਸਟ ਹੈ ਇਹਨੂੰ ਇਹ ਕੱਢੋ। ਔਰ ਇਹ ਇਸ ਦੇ ਉੱਤੇ ਉਹਨਾਂ ਦੀ ਜਿਹੜੀ ਰਿਪੋਰਟ ਵੀ ਹੈ ਵੈਲਸ਼ ਗਵਰਨਮੈਂਟ ਰਿਪੋਰਟ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਚਰਚਿਲ ਕਲੋਨੀਅਲਿਜ਼ਮ ਲਈ ਜ਼ਿੰਮੇਵਾਰ ਹੈ ਔਰ ਇਹ ਗਾਂਧੀ ਜਿਹੜਾ ਇਸ ਕਿਸਮ ਦਾ ਰੇਸਿਜ਼ਮ ਲਈ ਦੇ ਯਕੀਨ ਕਰਦਾ ਹੈ ਔਰ ਉੱਥੋਂ ਇਹਨਾਂ ਨੂੰ ਬੁੱਤ ਹਟਾਏ ਜਾਣ ਔਰ ਇਹ ਵੱਖਰੀ ਗੱਲ ਹੋਏਗੀ ਕਿ ਉਹਨੂੰ ਮੁੜ ਕੇ ਕਿੱਥੇ ਰੱਖਣਗੇ। ਲੇਕਿਨ ਮੈਂ ਸਮਝਦਾ ਵੀ ਇਹ ਗਰਾਊਂਡ ਰਿਐਲਿਟੀ ਹੈ ਇੰਗਲੈਂਡ ਦੀ ਸੋਇਲ ਦੇ ਉੱਤੇ ਕਿ ਗਾਂਧੀ ਨੂੰ ਕਿਵੇਂ ਐਕਸਪੋਜ਼ ਕੀਤਾ ਆਮ ਲੋਕਾਂ ਨੇ। ਔਰ ਇਹਨਾਂ ਬਾਣੀਆਂ ਦਾ ਹਾਲ ਦੇਖੋ, ਜਿਹੜੇ ਮੁਸੀਬਤ 'ਚ ਫਸੇ ਹੋਏ ਨੇ, ਇਹ ਉਹਨੂੰ ਸੱਦ ਕੇ ਜਿਹੜਾ ਚੀਫ ਗੈਸਟ ਬਣਾਉਣਾ ਚਾਹੁੰਦੇ ਨੇ ਰਿਪਬਲਿਕ ਡੇ ਦੇ ਮੌਕੇ। ਔਰ ਅਸੀਂ ਜਿਹੜਾ ਕਨਕਲੂਜਨ ਤੋਂ ਪਹਿਲਾਂ 2 ਸ਼ਲੋਕ ਕਬੀਰ ਸਾਹਿਬ ਦੇ ਜਿਹੜੇ ਅਸੀਂ ਰੋਜ਼ਾਨਾ ਵਿਚਾਰਦੇ ਹਾਂ। और पहला श्लोक है, कबीर जो हम जंत बचावते टूट गई सब तार, जंत बिचारा क्या करे चले बजावन हार। हुण ये इवें ही है कि ये साडी सारी बॉडी साडा शरीर एक इंस्ट्रूमेंट है, एक वाजा है। ते जिवें वाजा असी आप नहीं वजांदे, वजाण वाला तो होर है, बनाण वाला भी होर है, वजाण वाला भी होर है। और जदों अखीरला वेला आ जांदा है असी तो ये समझ रहे हुंदे हैं कि असी अयाशी कर रहे हैं, असी कंट्रोल च हैं, लेकिन जदों वो वेला आ जांदा है कि वो सारियां तारां टुट जांदियां ने। कबीर जो हम जंत बजावते टूट गई सब तार, कि ये अखीरले साह ये तारां इवें ही ने जिवें साह ने साडे अंदर कि वो निकलते जा रहे ने। जंत बेचारा क्या करे चले बजावन हार। हुण जिहड़ा इंस्ट्रूमेंट सी वो की करे कि जिहड़ा बजावन वाला सी जिन्हें बनाया सी और वजाउंदा सी उन्हें ही फैसला कर लिया भी इहनूं खत्म करना है। ये गल दसदी है कि असीं किवें अल्टीमेटली नो मैटर किन्ने झूठे प्राइड च होई है, रब दे सामने, खालक दे सामने, सिरजणहार दे सामने साडा कोई वजूद नहीं है। वो उहदे हुक्म च हुंदा है, जदों घल्लै आवे नानका सद्दे उठी जाए। जदों घल्लदा असी आ जांदे हैं ते जदों सद्ददा असी चले जांदे हैं। और दूसरा हुण इस सारे च भरम च पाण लई किवें जाली गुरूडाम फोके फकीर किस्म दे लोक, कोई ब्राह्मण, कोई जोगी, कोई जती, कोई फकीर, कोई दरवेश बन के
ਲੋਕਾਂ ਨੂੰ ਕਿਵੇਂ ਭਰਮਾਉਂਦੇ ਨੇ, ਇਹਨਾਂ ਦੇ ਜਾਲ 'ਚ ਲੋਕ ਕਿਵੇਂ ਫਸਦੇ ਨੇ। ਜੀ ਤੇ ਕਬੀਰ ਮਾਏ ਮੁੰਡੋ ਤਹਿ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਆਪ ਡੂਬੇ ਚੌ ਵੇਦ ਮੈਂ ਚੇਲੇ ਦੀਏ ਬਹਾਏ। ਜੀ ਚਾਰ ਵੇਦਾਂ ਦੀ ਗੱਲ ਜ਼ਾਹਰ ਹੈ, ਬ੍ਰਾਹਮਣਵਾਦ ਜਿਹੜਾ ਵੇਚਦਾ ਹੈ ਇਹਨਾਂ ਨੂੰ। ਕਬੀਰ ਸਾਹਿਬ ਨੇ ਇੰਨਾ ਸਖਤ ਲਫ਼ਜ਼ ਇਸਤੇਮਾਲ ਕੀਤਾ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਚਾਰ ਵੇਦਾਂ ਦਾ ਥਾਟ ਵੇਚਣ ਵਾਲੇ ਲੋਕ ਨੇ, ਜਿਨ੍ਹਾਂ ਨੇ ਲੋਕਾਂ ਨੂੰ ਭਰਮਾਂ 'ਚ ਫਸਾਇਆ ਹੋਇਆ ਹੈ, ਇਹਨਾਂ ਦੀ ਮਾਂ ਦਾ ਸਿਰ ਮੁੰਨ ਦਿਓ। ਮਾਏ ਮੁੰਡੋ ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਜਾਂ ਤੇ ਭਰਮ ਨਾ ਜਾਏ। ਕਿਉਂਕਿ ਇਹ ਆਪ ਤਾਂ ਫਸੇ ਹੀ ਹੋਏ ਸੀ ਸ਼ੱਕ ਦੇ ਵਿੱਚ, ਡਾਊਟ ਦੇ ਵਿੱਚ। ਵੇਦਾਂ ਨੇ ਤਾਂ ਕੋਈ ਅੰਦਰ ਦੀ ਸਚਾਈ ਨੂੰ ਜਾਂ ਅੰਦਰ ਰੱਬ ਦੇ ਨੂਰ ਨੂੰ ਪ੍ਰਗਟ ਨਹੀਂ ਕੀਤਾ, ਨਾ ਹੀ ਇਹਨਾਂ ਨੇ ਧੋਖੇ ਨਾਲ ਲੋਕਾਂ ਨੂੰ ਫਸਾਇਆ। ਉਹਨਾਂ ਨੇ ਕਿਹਾ ਇਹ ਧੋਖੇਬਾਜ਼ਾਂ ਦੀਆਂ ਮਾਵਾਂ ਵੀ ਜਿਹੜੀਆਂ ਨੇ ਉਹ ਵੀ ਉਹਨਾਂ ਦਾ ਸਿਰ ਮੁੰਨ। ਇਹ ਇੱਕ ਐਕਸਪ੍ਰੈਸ਼ਨ ਹੈ। ਇਹ ਦੱਸ, ਜੇ ਅਸੀਂ ਇਹ ਕਹਿੰਦੇ ਆ ਕਿ ਬਈ ਉਹ ਜਨਨੀ ਧਨ ਹੈ ਜਿਸ ਦੀ ਕੁੱਖ ਚੋਂ ਫਕੀਰ ਬਹਾਦਰ ਯੋਧੇ ਜਨਮ ਲੈਂਦੇ ਨੇ, ਜਾਂ ਬਾਬਾ ਫਰੀਦ ਜਦੋਂ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਨੇ ਜਿਨ੍ਹਾਂ ਮਾਵਾਂ ਨੇ ਉਹ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ ਹੈ ਉਹ ਧਨ ਨੇ, ਧਨ ਜਣੇਂਦੀ ਮਾਓ ਆਏ ਸਫਲ ਸੇ, ਉਹਨਾਂ ਦੀਆਂ ਮਾਵਾਂ ਧਨ ਨੇ। ਤੇ ਜਿਹੜੇ ਫਿਰ ਧਰਮ ਦੀ ਗਾਰਬ ਦੇ ਵਿੱਚ ਹਿਪੋਕ੍ਰੇਸੀ ਕ੍ਰੀਏਟ ਕਰਕੇ ਲੋਕਾਂ ਨੂੰ ਫਾਹ ਕੇ ਧੋਖਾ ਦਿੰਦੇ ਨੇ, ਜੇ ਚੰਗੇ ਪੁੱਤਰ ਜੰਮਣ ਵਾਲੀਆਂ ਮਾਵਾਂ ਜਿਹੜੀਆਂ ਨੇ ਉਹ ਧਨ ਨੇ, ਤੇ ਫਿਰ ਉਹ ਵੀ ਕੁਛ ਤਾਂ ਉਹਨਾਂ ਦੇ ਲਈ ਜਿਹੜਾ ਉਹ ਹੋਏਗਾ ਕਹਿਣ ਨੂੰ। ਸੋ ਉਹਨਾਂ ਨੇ ਕਿਹਾ ਕਿ ਭਾਈ ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਜਾਂ ਤੇ ਭਰਮ ਨਾ ਜਾਏ। ਜਿਹੜਾ ਕਿਸੇ ਦਾ ਸ਼ੰਕਾ ਨਿਵਰਤ ਨਹੀਂ ਕਰ ਸਕਦਾ, ਜਿਹੜਾ ਉਲਝਣ ਪੈਦਾ ਕਰਦਾ ਹੈ, ਕਿਉਂਕਿ ਆਪ ਡੂਬੇ ਚੌ ਵੇਦ ਮੈਂ। ਇਹ ਉਹ ਸਾਰੇ ਧੋਖੇਬਾਜ਼ ਬ੍ਰਾਹਮਣ ਆਪ ਤਾਂ ਡੁੱਬੇ ਹੀ ਹੋਏ ਸੀ ਚਾਰ ਵੇਦਾਂ ਦੇ ਵਿੱਚ, ਜਿਹਨਾਂ ਚੋਂ ਕੁਛ ਨਹੀਂ ਸੀ ਨਿਕਲਣਾ। ਚੇਲੇ ਦੀਏ ਬਹਾਏ, ਜਿਹੜੇ ਇਹਨਾਂ ਦੇ ਮਗਰ ਲੱਗੇ ਉਹਨਾਂ ਨੂੰ ਵੀ ਨਾਲ ਹੀ ਰੋੜ ਕੇ ਲੈ ਗਏ। ਸੋ ਇਹ ਜਿਹੜੇ ਨੇ ਸਾਰੇ ਹੀ ਇਹ ਸ਼ੰਕਾ ਪੈਦਾ ਕਰਨ ਵਾਲੇ ਨੇ। ਔਰ ਇਹ ਇੱਕ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਇਸ ਨੂੰ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਸੱਚੇ ਦੇ ਲੜ ਲੱਗੋ, ਤੇ ਮਤਲਬ ਇਹ ਹੁੰਦਾ ਹੈ ਵੀ ਇਸ ਧਰਮ ਦੀ ਦੁਨੀਆ 'ਚ ਵੀ ਕੂੜ ਪਖੰਡ ਦੰਬੀ ਫਰਾਡੀਏ ਹੁਣ ਤਾਂ ਇਸ਼ਤਿਹਾਰੀ ਹੋਣੇ, ਹੁਣ ਤਾਂ ਕੰਪਿਊਟਰਾਈਜ਼ਡ ਹੁੰਦੇ ਨੇ, ਕੰਪਿਊਟਰ ਨਾਲ ਕਿਸਮਤ ਵੀ ਕੱਢ ਦਿੰਦੇ ਨੇ ਤੁਹਾਨੂੰ, ਬਣੇ ਬਣਾਏ ਕਿਸਮਤ ਵੀ, ਜੋਤਸ਼ੀ ਜੰਤਰ ਮੰਤਰ ਤੰਤਰ, ਇਹ ਸਾਰਾ ਇਹਨਾਂ ਚੋਂ ਹੀ ਨਿਕਲਿਆ ਜਿਹੜਾ ਸਿਰਫ ਤੇ ਸਿਰਫ ਡਾਊਟ ਪੈਦਾ ਕਰਦਾ ਹੈ, ਸ਼ੰਕਾ ਪੈਦਾ ਕਰਦਾ ਹੈ, ਰੱਬ ਨਾਲੋਂ ਤੋੜਦਾ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਭਰਮ ਤੋਂ ਆਪ ਨਿਕਲੇ ਹੁੰਦੇ ਨੇ, ਔਰ ਉਹਨਾਂ ਦੀ ਸੰਗਤ ਦੇ ਨਾਲ ਜਿਹੜਾ ਤੁਸੀਂ ਉਹਨਾਂ ਦੀ ਕੰਪਨੀ 'ਚ ਰਹਿ ਕੇ ਸੱਚ ਨੂੰ ਜਾਣਦੇ ਹੋ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।